ਬਿਸਮਿਲ੍ਲਾ ਰਹਿਮਾਨ ਰਹੀਮ ਤੇ ਅਸਲਾਮ ਵਾਲੇਕਮ। 27 ਜੂਨ ਪਾਕਿਸਤਾਨ ਦੇ ਵਿੱਚ ਜੁਮੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਜਿਹੜੀ ਸਭ ਤੋਂ ਪਹਿਲੀ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਹੈ, ਉਹ ਖਬਰ ਸ਼ਾਇਦ ਤੁਹਾਨੂੰ ਆਮ ਜੀ ਲੱਗੇ, ਤੁਹਾਨੂੰ ਕਮਜ਼ੋਰ ਜੀ ਲੱਗੇ, ਜਾਂ ਤੁਹਾਨੂੰ ਜਿਹਨੂੰ ਪੰਜਾਬੀ ਚਾਹੁੰਦੇ ਆ ਵੀ ਐਵੇਂ ਜੀ ਲੱਗੇ ਜਾਂ ਬੇਕਾਰ ਲੱਗੇ, ਪਰ ਉਹ ਖਬਰ ਬੜੀ ਵੱਡੀ ਹੈ ਤੇ ਖਬਰ ਬੜੀ ਜ਼ਰੂਰੀ ਹੈ। ਜਦੋਂ ਕੋਈ ਸੱਟ ਜਾਂ ਫੱਟ ਸਾਨੂੰ ਆਪ ਵੱਜਦਾ ਹੈ ਤੇ ਉਦੋਂ ਸਾਨੂੰ ਲੱਗਦਾ ਹੈ ਕਿ ਇਹ ਹੀ ਸਭ ਤੋਂ ਬਹੁਤਾ ਅਹਿਮ ਮਸਲਾ ਹੈ ਤੇ ਅਹਿਮ ਗੱਲ ਹੈ। ਜਦੋਂ ਕੋਈ ਜ਼ੁਲਮ ਸਾਡੇ ਉੱਤੇ ਕਰਦਾ ਹੈ ਤੇ ਸਾਨੂੰ ਲੱਗਦਾ ਹੈ ਵੀ ਇਹ ਖਲਕਤ ਦੇ ਵਿੱਚ, ਪੂਰੀ ਖਲਕਤ ਦੇ ਵਿੱਚ ਸਭ ਤੋਂ ਵੱਡਾ ਤੇ ਕਾਇਨਾਤ 'ਚ ਸਭ ਤੋਂ ਵੱਡਾ ਜ਼ੁਲਮ ਸਾਡੇ ਨਾਲ ਹੀ ਹੋਇਆ। ਪਰ ਸਾਡੀਆਂ ਅੱਖਾਂ ਦੇ ਸਾਹਮਣੇ ਦੂਜੇ ਕਿਸੇ ਮਾੜੇ ਦੇ ਨਾਲ ਤਗੜਾ ਜਦੋਂ ਧੱਕਾ ਕਰਦਾ ਹੈ, ਜ਼ੁਲਮ ਕਰਦਾ ਹੈ, ਤੇ ਅਸੀਂ ਖਾਮੋਸ਼ ਰਹਿੰਦੇ ਹਾਂ। ਇਸੇ ਲਈ ਹਜ਼ਰਤ ਅਲੀ अलैहिस्सलाम ਨੇ ਇਹ ਫਰਮਾਇਆ ਸੀ ਕਿ ਜ਼ੁਲਮ ਦਾ ਨਿਜ਼ਾਮ ਜਿਹੜਾ ਉਹ ਨਹੀਂ ਚੱਲ ਸਕਦਾ, ਕੁਫਰ ਦਾ ਚੱਲ ਸਕਦਾ। ਲੇਕਿਨ ਸਾਡੀ ਮੁਸੀਬਤ ਇਹ ਹੈ ਵੀ ਅਸੀਂ ਤੇ ਜ਼ੁਲਮ ਦੇ ਨਿਜ਼ਾਮ ਦੇ ਨਾਲ ਆਪ ਵੀ ਟਪੂਸੀਆਂ ਮਾਰਦੇ ਹਾਂ। ਜਿਹੜਾ ਜ਼ਾਲਮ ਹੋਵੇ ਉਹਨੂੰ ਆਨੇ ਵੀ ਬੜਾ ਤਗੜਾ ਤੇ ਜਬਰਾਨ ਬੰਦਾ ਹੈ, ਤੇ ਬਸ ਇਸੇ ਫੂੰਡ ਦੇ ਵਿੱਚ ਲੋਕੀ ਜਿਹੜੇ ਨੇ ਉਹ ਆਪਣੇ ਤੋਂ ਮਾੜੇ ਦੇ ਉੱਤੇ ਜ਼ੁਲਮ ਕਰੀ ਜਾਂਦੇ ਨੇ। ਜਦੋਂ ਉਹ ਸਾਡੇ ਗਲਮੇ ਨੂੰ, ਮਤਲਬ ਕਿ ਗਿਰਬਾਨ ਨੂੰ ਹੱਥ ਪਾਉਂਦੇ ਨੇ, ਉਦੋਂ ਸਾਨੂੰ ਪਤਾ ਲੱਗਦਾ ਵੀ ਅਸੀਂ ਕਿੱਡੇ ਕਿੱਡੇ ਵੱਡੇ ਮੌਨਸਟਰ ਜਿਹੜੇ ਨੇ ਉਹ ਆਪੇ ਬਣਾ ਲਏ ਨੇ। ਖਬਰ ਆਮ ਜਿਹੀ ਹੈ, ਇੱਕ ਪਿੰਡ ਤੋਂ ਹੈ, ਲੇਕਿਨ ਉਹ ਤੁਹਾਨੂੰ ਸਾਡੇ ਇਜਤਮਾਈ ਸ਼ਊਰ ਦਾ ਵੀ ਦੱਸੇਗੀ ਤੇ ਸਾਡੀ ਇਜਤਮਾਈ ਜਿਹੜੀ ਇਖਲਾਕੀਆਤ ਕਿੱਥੇ ਅੱਪੜ ਗਈਆਂ ਨੇ ਉਹਦੇ ਬਾਰੇ ਵੀ ਦੱਸੇਗੀ। ਖਬਰ ਇਹ ਹੈ ਵੀ ਸਰਗੋਦਾ ਦੇ ਇਲਾਕੇ ਭਾਗਟਾਂਵਾਲਾ ਦੇ ਵਿੱਚ ਮੁਬੈਨਾ ਤੌਰ ਤੇ ਇੱਕ ਬੱਕਰੀ ਕਿਸੇ ਦੇ ਬਾਗ 'ਚ ਜਾ ਵੜੀ। ਬਸ ਬੱਕਰੀ ਦਾ ਇੰਨਾ ਕਸੂਰ ਸੀ ਕਿ ਉਹ ਬਾਗ 'ਚ ਜਾ ਵੜੀ। ਉਹਨਾਂ ਨੇ ਬੱਕਰੀ ਨੂੰ ਜਿਹੜਾ ਉਹ ਇਹ ਸਮਝਿਆ ਕਿ ਬੱਕਰੀ ਨੇ ਤਾਂ PhD ਕੀਤੀ ਹੈ, ਇਹ ਕਿਉਂ ਬਾਗ 'ਚ ਜਾ ਵੜੀ, ਇਹਨੂੰ ਤਾਂ ਪਤਾ ਹੀ ਸੀ ਵੀ ਬਾਗ 'ਚ ਨਹੀਂ ਵੜਨਾ। ਬੱਕਰੀ ਦੇ ਉੱਤੇ ਇੰਨਾ ਕੁ ਤਸ਼ੱਦਦ ਕੀਤਾ ਕਿ ਬੱਕਰੀ ਨੂੰ ਜਾਨੋਂ ਮਾਰ ਦਿੱਤਾ ਤੇ ਮਾਰ ਕੇ ਤੇ ਉਹਦੀ ਜਿਹੜੀ ਮਾਲਕਣ ਸੀ ਵਿਚਾਰੀ, ਉਹਦੇ ਦਰਵਾਜ਼ੇ ਅੱਗੇ ਉਹਨੂੰ ਸੁੱਟ ਛੱਡਿਆ। ਹੁਣ ਮੈਂ ਸੋਚਣ ਡਿਆ ਸਾਂ, ਮੈਂ ਜਿਸ ਤਰ੍ਹਾਂ ਤੁਹਾਨੂੰ ਆਖਿਆ ਕਿ ਤੁਹਾਡੇ 'ਚੋਂ ਕਈਆਂ ਨੇ ਸੋਚਣਾ ਕਿ ਯਾਰ ਸਾਡਾ ਗਿੱਲ ਸਾਹਿਬ ਕਿਉਂ 4-5 ਮਿੰਟ ਸਾਡੇ ਜ਼ਾਇਆ ਕਰਨ ਡੇ ਹੋ, ਕਿਹੜੀ ਖਬਰ ਹੈ, ਇੱਥੇ ਬੰਦੇ ਦੀ ਕੋਈ ਔਕਾਤ ਨਹੀਂ ਹੈ ਤੇ ਬੱਕਰੀ ਦੀ ਕੀ ਔਕਾਤ ਹੋਣੀ, ਤੁਸੀਂ ਬੱਕਰੀ ਦੀ ਖਬਰ ਲੈ ਕੇ ਬਹਿ ਗਏ ਹੋ। ਰੌਲਾ ਹੀ ਇਹ ਹੈ ਕਿ ਜਦੋਂ ਜ਼ੁਲਮ ਜਿਹੜਾ ਉਹ ਸ਼ੁਰੂ ਹੁੰਦਾ ਹੈ ਤੇ ਉਹ ਬੜੇ ਛੋਟੇ ਲੈਵਲ ਤੋਂ ਸ਼ੁਰੂ ਹੁੰਦਾ ਹੈ, ਲੇਕਿਨ ਜਦੋਂ ਉਹਨੂੰ ਡੱਕਿਆ ਨਾ ਜਾਵੇ, ਜ਼ਾਲਮ ਦਾ ਹੱਥ ਡੱਕਿਆ ਨਾ ਜਾਵੇ ਤੇ ਵੱਧ ਜਾਂਦਾ ਹੈ। ਬੱਕਰੀ ਇੱਕ ਬੇਜ਼ੁਬਾਨ ਜਾਨਵਰ ਹੈ ਤੇ ਤੁਸੀਂ ਸੋਚੋ ਉਸ ਬੰਦੇ ਦੀ ਹਾਲਤ ਤੇ ਉਹਨੂੰ ਕਿੰਨਾ, ਇਸ ਪੂਰੇ ਸਿਸਟਮ ਦੇ ਉੱਤੇ ਉਹਨੂੰ ਕਿੰਨਾ ਕੁ ਟਰਸਟ ਹੈ। ਉਹ ਜਿਹਨੇ ਬੱਕਰੀ ਤੇ ਜ਼ੁਲਮ ਕੀਤਾ, ਉਹਨੂੰ ਤਸ਼ੱਦਦ ਕੀਤਾ, ਉਹਨੂੰ ਮਾਰਿਆ, ਉਹਨੂੰ ਨਾ ਤੇ ਰੱਬ ਦਾ ਕਹਿਰ ਜਾਂ ਉਹਦਾ ਰੱਬ ਦੇ ਕਹਿਰ ਦਾ ਡਰ ਹੈ, ਨਾ ਉਹਨੂੰ ਜਿਹੜਾ ਸਾਡਾ ਜ਼ਮੀਨੀ ਕਾਨੂੰਨ ਹੈ, ਮੁਲਕ ਦਾ ਕਾਨੂੰਨ ਹੈ, ਉਹਦੇ ਉੱਤੇ ਉਹਨੂੰ ਮੁਕੰਮਲ ਟਰਸਟ ਹੈ। ਆਂਦੇ ਨਾ ਮੁਲਕ ਦੇ ਕਾਨੂੰਨ ਤੇ ਬੰਦੇ ਨੂੰ ਮੁਕੰਮਲ ਕੌਨਫੀਡੈਂਸ ਹੋਣਾ ਚਾਹੀਦਾ ਤੇ ਉਹੀ ਕਾਨੂੰਨ ਚੰਗਾ ਹੁੰਦਾ, ਉਹੀ ਰਿਆਸਤ ਤਗੜੀ ਹੁੰਦੀ ਹੈ। ਸੋਚੋ ਸਾਡੀ ਰਿਆਸਤ ਕਿੰਨੀ ਤਗੜੀ ਹੈ, ਜਿੱਥੇ ਸਾਡੇ ਤਗੜੇ ਬੰਦੇ ਨੂੰ ਇੰਨਾ ਟਰਸਟ ਹੈ ਵੀ ਮੈਂ ਜੋ ਮਰਜ਼ੀ ਕਰ ਲਾਂ, ਮੇਰੇ ਗਿਰਬਾਨ ਨੂੰ ਕਾਨੂੰਨ ਜਿਹੜਾ ਉਹ ਹੱਥ ਨਹੀਂ ਪਾਏਗਾ। ਇਹ ਹੁਣ ਸਾਡਾ ਇੱਕ ਅਮੂਮੀ ਬਿਹੇਵੀਅਰ ਹੈ। ਬੱਕਰੀ ਇੱਥੇ ਕਿਉਂਕਿ ਮਾੜੀ ਸੀ ਤੇ ਜ਼ੁਲਮ ਕਰਨ ਵਾਲਾ ਤਗੜਾ ਸੀ ਤੇ ਉਹਨੇ ਬੱਕਰੀ ਦੀ ਜੜ ਕੱਢ ਦਿੱਤੀ। ਇਹ ਹੁਣ ਜਿਹੜਾ ਜ਼ਾਲਮ ਹੈ, ਇਹ ਜਦੋਂ ਕਿਤੇ ਆਪਣੇ ਤੋਂ ਵੱਡੇ ਜ਼ਾਲਮ ਨਾਲ ਲੱਭੇਗਾ ਤੇ ਉਹ ਇਹਦੀ ਫੰਡ ਕੱਢ ਕੇ ਰੱਖ ਦੇਗਾ, ਤੇ ਜਦੋਂ ਇਹਦੀ ਫੰਡ ਕੱਢੇਗਾ ਤੇ ਇਹਨੂੰ ਲੱਗੇਗਾ ਸਭ ਤੋਂ ਵੱਡਾ ਜ਼ੁਲਮ ਇਹ ਹੀ ਹੋਇਆ। ਜ਼ਰੂਰੀ ਨਹੀਂ ਕਿ ਹੁਣ ਇਹਨੇ ਕਿਸੇ ਨਾਲ ਧੱਕਾ ਹੀ ਕਰਨਾ। ਜਿਸ ਤਰ੍ਹਾਂ ਬੱਕਰੀ ਨੇ ਇਹਦੇ ਨਾਲ ਕੋਈ ਧੱਕਾ ਨਹੀਂ ਕੀਤਾ, ਬੱਕਰੀ ਬੇਜ਼ੁਬਾਨ ਹੈ, ਉਹਨੂੰ ਕੀ ਪਤਾ ਵੀ ਇਹ ਕਿੱਡੇ ਵੱਡੇ ਕਿਸੇ ਅਬੂ ਜਹਿਲ ਦਾ ਇਹ ਬਾਗ ਸੀ ਜਿਹਦੇ ਵਿੱਚ ਮੈਂ ਆ ਵੜੀ ਹਾਂ ਤੇ ਜਿਹਨੇ ਮੇਰੇ ਤੇ ਐਡਾ ਜ਼ੁਲਮ ਕਰਨਾ ਹੈ, ਉਹਨੂੰ ਕੀ ਪਤਾ ਸੀ ਵਿਚਾਰੀ ਨੂੰ। ਉਹ ਤੇ ਮਾਸੂਮ ਜਾਨਵਰ। ਔਰ ਅਗਰ ਤੁਸੀਂ ਜਾਨਵਰਾਂ ਦੇ ਨਾਲ ਸੁਲ੍ਹਾ ਰਹਿਮੀ ਨਹੀਂ ਕਰ ਸਕਦੇ, ਕਿਉਂਕਿ ਇਹ ਸਾਡੇ ਮਜ਼ਹਬ ਨੇ, ਸਾਡੇ ਆਖਰੀ ਨਬੀ ਮੁਹੰਮਦ ਮੁਸਤਫਾ ਸੱਲੱਲਾਹੁ अलैहि वसल्लम ਦੀ ਤਲਕੀਨ ਹੈ ਕਿ ਜਾਨਵਰਾਂ ਨਾਲ ਪਿਆਰ ਕਰੋ, ਉਹਨਾਂ 'ਤੇ ਸ਼ਫਕਤ ਕਰੋ ਔਰ ਇਨਸਾਨਾਂ ਨਾਲ ਵੀ ਕਰੋ। ਅਤੇ ਜਦੋਂ ਅਸੀਂ ਜਾਨਵਰਾਂ ਨਾਲ ਇਹੋ ਜਿਹੇ, ਮੇਰਾ ਮਤਲਬ ਹੈ ਕਿ ਅਸੀਂ ਦਰਿੰਦੇ ਬਣ ਜਾਂਦੇ ਹਾਂ, ਦਰਿੰਦਾ ਕਹਿਣਾ ਵੀ ਮਾੜੀ ਗੱਲ ਹੈ, ਮੇਰਾ ਖਿਆਲ ਹੈ ਅਸੀਂ ਉਦੋਂ ਵੀ ਗਾਹ ਨਿਕਲ ਜਾਂਦੇ ਹਾਂ, ਅਤੇ ਫਿਰ ਇਨਸਾਨਾਂ ਨਾਲ ਵੀ ਅਸੀਂ ਇੰਝ ਹੀ ਜ਼ੁਲਮ ਕਰਦੇ ਹਾਂ। ਔਰ ਸਾਡੀ ਇਜਤਮਾਈ ਜਿਹੜੀ ਬੇਸ਼ਰਮੀ ਇਹ ਹੈ ਵੀ ਅਸੀਂ ਬੋਲਦੇ ਨਹੀਂ ਮਾੜੇ 'ਤੇ ਜਦੋਂ ਜ਼ੁਲਮ ਹੋ ਰਿਹਾ ਹੋਵੇ, ਉਹ ਭਾਵੇਂ ਜਾਨਵਰ 'ਤੇ ਹੋਣ ਡਿਆ ਹੋਵੇ ਅਤੇ ਭਾਵੇਂ ਕਿਸੇ ਮਾੜੇ ਗਰੀਬ 'ਤੇ ਹੋਣ ਡਿਆ ਹੋਵੇ। ਹਾਂ, ਜਦੋਂ ਸਾਡੇ ਨਾਲ ਆਪ ਹੁੰਦਾ ਉਦੋਂ ਆਨੇ ਵੀ ਯਾਰ ਇਹ ਬੜਾ ਜ਼ੁਲਮ ਹੋਇਆ, ਬੜਾ ਖਰਾਬ ਹੋਇਆ, ਅਤੇ ਬੋਲਿਆ ਕਰੋ। ਇਹੋ ਜਿਹੇ ਬੰਦੇ ਦੀ ਤੋਏ ਲਾਨਤ ਕਰਿਆ ਕਰੋ, ਹੋਰ ਕੁਝ ਨਹੀਂ ਕਰ ਸਕਦੇ। ਉਹਦਾ ਹੁੱਕਾ ਪਾਣੀ ਪਿੰਡ 'ਚ ਬੰਦ ਕਰਿਆ ਕਰੋ, ਜਾਂ ਜਿੱਥੇ ਵੀ ਉਹ ਕਰੇ ਉਹਨੂੰ ਮਿਲਣਾ ਗਿਲਣਾ ਬੰਦ ਕਰੋ, ਉਹਨੂੰ ਦੱਸੋ ਵੀ ਤੂੰ ਬੇਸ਼ਰਮ ਆਦਮੀ ਹੈ। ਜਦੋਂ ਤੁਸੀਂ ਸਾਰੇ ਦੱਸੋਗੇ, ਲੋਕੀ ਹੋਰ ਚਲੋ, ਉਹਨਾਂ ਨੂੰ ਕਾਨੂੰਨ ਦਾ ਡਰ ਤੇ ਕੋਈ ਨਹੀਂ, ਉੱਥੇ ਤੇ ਰੁਪਈਏ ਪੈਸੇ ਦੇ ਕੇ ਛੁੱਟ ਜਾਂਦੇ ਨੇ। ਕਮ ਅਜ਼ ਕਮ ਅਗਰ ਤੁਸੀਂ ਉਹਨਾਂ ਦੀ ਤੋਏ ਲਾਨਤ ਕਰੋਗੇ, ਜਿਹਨੂੰ ਅੰਗਰੇਜ਼ੀ ਚਾਹੁੰਦੇ ਨੇ ਨੇਮ ਐਂਡ ਸ਼ੇਮ, ਅਤੇ ਫਿਰ ਕਮ ਅਜ਼ ਕਮ ਇਹੋ ਜਿਹੇ ਬੰਦੇ ਜਿਹੜੇ ਨੇ ਇਹੋ ਜਿਹਾ ਧੱਕਾ ਕਰਨ ਤੋਂ ਜਿਹੜੇ ਬਾਜ਼ ਰਹਿਣਗੇ। ਹੁਣ ਤੁਸੀਂ, ਮੈਂ ਤੁਹਾਨੂੰ ਗੱਲ ਬੱਕਰੀ ਦੀ ਤਾਂ ਸਾਰੀ ਸੁਣਾਤੀ, ਅਤੇ ਹੁਣ ਇੱਕ ਬਜ਼ੁਰਗ ਦੀ ਵੀ ਸੁਣਾ ਦਿੰਦਾ। ਅਗਲੀ ਖਬਰ ਜਿਹੜੀ ਹੈ ਉਹ ਸਰਗੋਦੇ ਤੋਂ ਚੱਲਣੇ ਸਿੱਧੇ ਬਹਾਵਲਪੁਰ ਚੱਕ 19, ਉੱਥੇ ਥਾਣਾ ਕਾਇਮਪੁਰ ਹੈ, ਉੱਥੇ 85 ਸਾਲਾ ਬਜ਼ੁਰਗ ਨੇ ਹਫੀਜ਼ ਸਾਜਿਦ ਸਾਹਿਬ, ਉਹਨਾਂ ਦੇ ਉੱਤੇ ਆਸਫ ਡਾਨ
ਚੈੱਕ ਕਰੋ ਬੰਦੇ ਦਾ ਨਾਂ, ਆਸਫ ਡਾਨ। ਸਮਝ, ਜੁੱਤੀ ਇਹਨੇ ਟੁੱਟੀ ਪਾਈ ਹੋਣੀ ਹੈ ਆਸਫ ਡਾਨ ਨੇ, ਅਤੇ ਇਹਦੇ ਕੋਲ ਟੋਟਲ ਇੰਨੇ ਪੈਸੇ ਹੋਣੇ ਨੇ ਵੀ ਕਿਤੇ ਗਲਤ ਬ੍ਰੇਕ ਵੱਜ ਗਈ ਅਤੇ ਉਹ ਮੁੱਕ ਜਾਣੇ ਨੇ। ਲੇਕਿਨ ਹੁਣ ਕਿਉਂਕਿ ਉੱਥੇ ਪਿੰਡ ਦਾ ਤਾਂ ਡਾਨ ਹੈ ਨਾ, ਇਹਨੇ ਉਹ 85 ਸਾਲਾ ਜਿਹੜਾ ਬਜ਼ੁਰਗ ਹਫੀਜ਼ ਸਾਜਦ ਸਾਹਿਬ ਨੇ, ਉਹਨਾਂ ਦੇ ਉੱਤੇ ਆਪਣੇ ਕਰਿੰਦਿਆਂ ਦੇ ਨਾਲ ਰਲ ਕੇ ਬਦਤਰੀਨ ਤਸ਼ੱਦਦ ਕੀਤਾ, ਅਸਲੇ ਦੇ ਜ਼ੋਰ ਦੇ ਉੱਤੇ ਅਗਵਾ ਕੀਤਾ, ਫਿਰ ਡੇਰੇ ਉਹਨਾਂ ਨੂੰ ਖੜ ਕੇ ਤੇ ਮਾਰਿਆ ਕੁੱਟਿਆ, ਅਤੇ ਇਹਨਾਂ ਦੀ ਲਾਈਵ ਵੀਡੀਓ ਕਾਲ ਤਸ਼ੱਦਦ ਕਰਨ ਦੀ। ਇਹ ਦੇਖੋ ਨਾ ਇਹਨਾਂ ਨੇ ਆਈਡੀਆ ਕਿੱਥੋਂ ਲਏ ਹੋਣੇ ਨੇ। ਯਾਦ ਹੋਏਗਾ ਤੁਹਾਨੂੰ ਕਿ ਸਾਡੇ ਕੁਝ ਜਿਹੜੇ ਸਜੀਲੇ ਜਵਾਨ ਨੇ, ਉਹਨਾਂ ਨੇ, ਸਾਡਾ ਇੱਕ ਆਸਟ੍ਰੇਲੀਆ 'ਚ ਬੰਦਾ ਰਹਿੰਦਾ, ਉਹਦੇ ਭਰਾ ਨੂੰ ਅਗਵਾ ਕਰਕੇ ਤੇ ਲਾਈਵ ਕਾਲ ਕੀਤੀ, ਉਹਨੂੰ ਆਖਿਆ ਵੀ ਇਹ ਵੇਖੋ ਇਹਦੇ 'ਤੇ ਤਸ਼ੱਦਦ ਕਰਨ ਡਏ ਆ, ਸੁਣ ਜ਼ਰਾ। ਉਹ ਫਿਰ ਕਾਲ ਜਿਹੜੀ ਉਹ ਲੀਕ ਹੋਈ ਸੀ, ਚੇਤਾ ਹੋਏਗਾ ਤੁਹਾਨੂੰ ਉਸ ਸਾਰੀ ਕਾਲ ਦਾ। ਉਹਦੇ ਸਾਹਮਣੇ ਉਹਨੂੰ ਸੁਣਵਾ ਰਹੇ ਨੇ ਉਹਦੇ ਭਰਾ ਦੇ ਉੱਤੇ ਤਸ਼ੱਦਦ ਕਰਦੇ। ਮੇਰਾ ਖਿਆਲ ਹੈ ਆਸਫ ਡਾਨ ਨੇ ਉੱਥੋਂ ਹੀ ਇੰਸਪਾਇਰ ਹੋ ਕੇ ਆਈਡੀਆ ਲਿਆ ਹੋਣਾ। ਅਤੇ ਆਸਫ ਡਾਨ ਨੇ ਇਹ ਬਜ਼ੁਰਗ ਹਫੀਜ਼ ਸਾਜਦ ਸਾਹਿਬ ਦੇ ਉੱਤੇ ਜਿਹੜਾ ਉਹ ਤਸ਼ੱਦਦ ਕੀਤਾ। ਉਹਨਾਂ ਦਾ ਪੁੱਤਰ ਮਲੇਸ਼ੀਆ ਦੇ ਵਿੱਚ ਜਿਹੜਾ ਰਹਿੰਦਾ, ਉਹਨੂੰ ਲਾਈਵ ਵੀਡੀਓ ਕਾਲ ਦੇ ਉੱਤੇ ਲੈ ਕੇ ਤੇ ਵਿਖਾਇਆ ਵੀ ਤੇਰੇ ਪਿਓ 'ਤੇ ਇਹ ਤਸ਼ੱਦਦ ਕਰਨ ਡਏ। 4 ਮਹੀਨੇ ਲੰਘ ਗਏ, ਪੁਲਿਸ ਨੇ ਮੁਕੱਦਮਾ ਕੋਈ ਨਾ ਦਰਜ ਕੀਤਾ। ਜਿਸ ਵੇਲੇ ਵੀਡੀਓ ਵਾਇਰਲ ਹੋ ਗਈ ਸੋਸ਼ਲ ਮੀਡੀਆ 'ਤੇ ਫਿਰ ਪੁਲਿਸ ਨੇ ਮੁਕੱਦਮਾ ਦਰਜ ਕੀਤਾ। ਇਹ ਸਿਰਫ ਜਿਹੜਾ ਸੋਸ਼ਲ ਮੀਡੀਆ ਹੈ, ਇਹ ਕੋਈ ਫੀਲਡ ਮਾਰਸ਼ਲ ਸਾਹਿਬ ਲਈ ਜਾਂ ਉੱਤੇ ਲਈ ਮੁਸੀਬਤ ਨਹੀਂ ਹੈ, ਇਹ ਪਿੰਡ ਦੇ SHO ਲਈ ਵੀ, ਥਾਣੇ ਦੇ SHO ਲਈ ਵੀ ਮੁਸੀਬਤ ਹੈ। ਇਸੇ ਲਈ ਸਾਰਿਆਂ ਨੂੰ ਸੋਸ਼ਲ ਮੀਡੀਆ ਤੋਂ ਨਫ਼ਰਤ ਹੈ, ਕਿਉਂਕਿ ਸੋਸ਼ਲ ਮੀਡੀਆ ਇਹਨਾਂ ਨੂੰ ਉਹ ਕੰਮ ਕਰਨ 'ਤੇ ਮਜਬੂਰ ਕਰਦਾ ਹੈ ਜਿਹੜੀ ਅਸਲ 'ਚ ਇਹਨਾਂ ਦੀ ਜ਼ਿੰਮੇਵਾਰੀ ਹੈ, ਜਾਂ ਉਹ ਕੰਮ ਜਿਹੜੇ ਬੜੇ ਗੰਦੇ ਨੇ ਔਰ ਲੋਕੀ ਕਰਦੇ ਨੇ ਔਰ ਪਹਿਲਾਂ ਲੁਕਾ ਲੈਂਦੇ ਸਨ ਉਹ ਗੰਦੇ ਕੰਮ ਕਰਕੇ, ਹੁਣ ਸੋਸ਼ਲ ਮੀਡੀਆ ਚਾਨਣ ਕਰ ਦਿੰਦਾ, ਉਹਨਾਂ ਨੂੰ ਸਾਰਿਆਂ ਦੇ ਸਾਹਮਣੇ ਨੰਗਿਆਂ ਕਰਕੇ ਖੜਾ ਕਰ ਦਿੰਦਾ। ਕਿਉਂਕਿ ਜਿਹੜਾ ਭੈੜਾ ਬੰਦਾ ਹੁੰਦਾ ਉਹਨੂੰ ਆਪਣਾ ਆਪ ਜਿਸ ਵੇਲੇ ਆਸ਼ਕਾਰ ਹੁੰਦਾ ਸਾਰਿਆਂ ਦੇ ਸਾਹਮਣੇ, ਤੇ ਉਹ ਭੈੜਾ ਲੱਗਦਾ ਹੈ, ਇਸ ਲਈ ਉਹ ਆਪਣੀਆਂ ਕਰਤੂਤਾਂ ਨਹੀਂ ਬਦਲਦਾ, ਉਹ ਸੋਸ਼ਲ ਮੀਡੀਆ ਨੂੰ ਮਾੜਾ ਆਖਦਾ। ਜਿਸ ਤਰ੍ਹਾਂ ਬੱਕਰੀ 'ਤੇ ਜ਼ੁਲਮ ਕਰਨ ਵਾਲੇ ਨੂੰ ਕਾਨੂੰਨ ਨੇ ਕੁਝ ਨਹੀਂ ਆਖਣਾ ਔਰ ਉਹਨੂੰ ਉਹਦੇ 'ਤੇ ਮੁਕੰਮਲ ਇਤਮਾਦ ਹੋਣਾ, ਉਸੇ ਤਰੀਕੇ ਨਾਲ ਇਸ ਬਜ਼ੁਰਗ 'ਤੇ ਜ਼ੁਲਮ ਕਰਨ ਵਾਲੇ ਨੂੰ ਵੀ ਕਿਸੇ ਨੇ ਕੁਝ ਨਹੀਂ ਆਖਣਾ, ਕਿਉਂਕਿ ਇਹ ਜ਼ੁਲਮ ਭਾਵੇਂ 26 ਨਵੰਬਰ ਨੂੰ ਡੀ ਚੌਕ 'ਚ ਹੋਵੇ, ਅਤੇ ਭਾਵੇਂ ਬੱਕਰੀ ਨਾਲ ਹੋਵੇ, ਅਤੇ ਭਾਵੇਂ ਕਿਸੇ ਬਜ਼ੁਰਗ ਨਾਲ ਹੋਵੇ, ਅਤੇ ਭਾਵੇਂ ਜ਼ਿਲ੍ਹੇ ਸ਼ਾਹ ਨਾਲ ਹੋਵੇ। ਅਸਲ ਗੱਲ ਤੇ ਰਿਆਸਤ ਜਿਹੜੇ ਬੁਨਿਆਦੀ ਅਸੂਲ ਦੇ ਉੱਤੇ ਚੌਧਰੀ ਨਿਜ਼ਾਮੁਦੀਨ ਨੇ ਖੜੀ ਕਰ ਦਿੱਤੀ ਹੈ ਵੀ ਜਿਹਦੀ ਲਾਠੀ ਉਹਦੀ ਭੈਂਸ, ਜਿਹਦੇ ਕੋਲ ਲਾਠੀ ਹੈ ਉਹ ਦੂਜਿਆਂ ਨੂੰ ਤੁੰਨ ਕੇ ਰੱਖੇ। ਔਰ ਅਜ਼ਮਾ ਬੁਖਾਰੀ ਵਰਗੇ ਜਿਹੜੇ ਕਰੈਕਟਰ ਨੇ, ਜਿਹੜੇ ਆਂਦੇ ਨੇ ਕਿ ਹਾਫਿਜ਼ ਜੀ ਤੁੰਨ ਕੇ ਰੱਖੋ ਜਦੋਂ ਤੱਕ ਉਹ ਮੌਜੂਦ ਨੇ, ਅਤੇ ਜਿੱਥੇ ਜਿਹੜਾ ਜ਼ੋਰਾਵਰ ਹੈ, ਜਿਹਦੇ ਕੋਲ ਜ਼ੋਰ ਜ਼ਿਆਦਾ ਹੈ, ਜਿੱਥੇ ਵੀ ਕੋਈ ਹਾਫਿਜ਼ ਸਾਹਿਬ ਬੈਠੇ ਨੇ, ਉਹ ਤੁੰਨ ਕੇ ਹੀ ਰੱਖਣਗੇ। ਅੱਛਾ ਜੀ, ਅਗਲੀ ਖਬਰ ਵਾਲੇ ਪਾਸੇ ਚੱਲਦੇ। ਅਗਲੀ ਖਬਰ ਜਿਹੜੀ ਹੈ ਉਹ ਇਸਲਾਮਾਬਾਦ ਤੋਂ ਤੁਹਾਡੇ ਸਾਹਮਣੇ ਰੱਖਦੇ। 4.2 ਅਰਬ ਰੁਪਈਏ ਦੀ ਲਾਗਤ ਨਾਲ ਬਣਨ ਵਾਲਾ ਜੁਨਾਹ ਸਕੁਆਇਰ ਪ੍ਰੋਜੈਕਟ ਪਹਿਲੀ ਬਾਰਿਸ਼ ਦੇ ਵਿੱਚ ਹੀ ਜ਼ਮੀਨਬੋਸ ਹੋ ਗਿਆ। G5 ਆਪਾਰਾ ਦੀ ਤਰਫ ਜਾਣ ਵਾਲੀ ਸੜਕ ਬਹਿ ਗਈ ਅਤੇ ਸ਼ਹਿਰੀਆਂ ਨੂੰ ਮੁਸ਼ਕਲਾਤ ਦਾ ਸਾਹਮਣਾ ਹੈ। ਅਤੇ ਹੁਣ ਲੋਕੀ ਇਹਦੇ ਉੱਤੇ ਮਖੌਲ ਉਡਾਉਣ ਡਏ ਨੇ ਵੀ ਜਿਹੜੇ ਮੋਹਸਿਨ ਨਕਵੀ ਸਾਹਿਬ ਨੇ, ਉਹਨਾਂ ਦੀਆਂ ਬਣਾਈਆਂ ਹੋਈਆਂ ਜਿਹੜੀਆਂ ਸੜਕਾਂ ਨੇ, ਉਹ ਉਹਨਾਂ ਦਾ ਇੰਨਾ ਕੁ ਇਹਤਰਾਮ ਕਰਦੀਆਂ ਨੇ ਜਿੰਨਾ ਕਿਸੇ ਦਾ ਨਹੀਂ ਕਰਦੀਆਂ। ਮਤਲਬ ਕਿ ਉਹ ਅਗਰ ਉੱਥੇ ਆਉਣ ਤਾਂ ਉਹ ਬਹਿ ਜਾਂਦੀਆਂ ਨੇ, ਮਤਲਬ ਕਿ ਸੜਕਾਂ ਬਹਿ ਜਾਂਦੀਆਂ ਨੇ। ਇਹੋ ਜਿਹਾ ਕੰਮ ਹੀ ਲਾਹੌਰ ਦੇ ਵਿੱਚ ਹੋਇਆ। ਬਾਜੀ ਮਰੀਮ ਘਰੋਂ ਨਿਕਲੀ ਹੈ ਅਤੇ ਖਬਰ ਇਹ ਚਲਾਈ ਕਿ ਬਗੈਰ ਪ੍ਰੋਟੋਕੋਲ ਤੋਂ ਲਾਹੌਰ ਦੇ ਵਿੱਚ ਜਿੱਥੇ ਮੀਂਹ ਪਿਆ ਉੱਥੇ ਉਹਨਾਂ ਦੌਰਾ ਕੀਤਾ। ਹਾਲਾਂਕਿ ਪਿੰਡੀ ਡੁੱਬ ਗਿਆ, ਹਾਂਜੀ, ਪਿੰਡੀ ਪਾਣੀ ਦੇ ਨਾਲ ਡੁੱਬ ਗਿਆ। ਉੱਥੇ ਬਾਜੀ ਦੀ ਪੂਰੀ ਗਵਰਨਮੈਂਟ ਨੇ ਕੋਈ ਕੰਮ ਨਹੀਂ ਕੀਤਾ ਵੀ ਉੱਥੋਂ ਪਾਣੀ ਕੱਢਣ, ਅਤੇ ਲੋਕਾਂ ਦਾ ਪਾਣੀ ਅਗਰ ਕੱਢਣਗੇ ਤਾਂ ਲੋਕਾਂ ਨੂੰ ਉੱਥੇ ਸਕੂਨ ਹੋਏਗਾ। ਪਿੰਡੀ ਵਾਲਿਆਂ ਦਾ ਪਤਾ ਨਹੀਂ ਪਾਣੀ ਕਿਉਂ ਨਹੀਂ ਕੱਢਦੇ, ਉਹਨਾਂ ਦਾ ਰੌਲਾ ਕੀ ਹੈ ਪੰਜਾਬ ਵਾਲਿਆਂ ਦੇ ਨਾਲ, ਜਾਂ ਬਾਜੀ ਮਰੀਮ ਦੀ ਹਕੂਮਤ ਨਾਲ, ਜਾਂ ਬਾਜੀ ਮਰੀਮ ਸਾਹਿਬਾਂ ਨਾਲ। ਇਹ ਲਾਹੌਰ ਵਾਲਿਆਂ ਦਾ ਹੀ ਤੁਸੀਂ ਬਾਰ-ਬਾਰ ਪਾਣੀ ਕੱਢਣਾ ਹੈ, ਬਾਕੀ ਵੀ ਇਸੇ ਪੰਜਾਬ 'ਚ ਹੀ ਰਹਿੰਦੇ ਨੇ, ਉਹਨਾਂ ਦਾ ਵੀ ਮਿਹਰਬਾਨੀ ਕਰਕੇ ਪਾਣੀ ਕੱਢੋ, ਉਹਨਾਂ ਨੂੰ ਵੀ ਸੌਖਿਆਂ ਕਰੋ। ਬਹਰਹਾਲ ਪਿੰਡੀ ਦੇ ਵਿੱਚ ਬੇਸ਼ੁਮਾਰ ਪਾਣੀ ਇਕੱਠਾ ਰਿਹਾ। ਬਾਜੀ ਘਰੋਂ ਨਿਕਲੀ ਹੈ ਅਤੇ ਇੱਕ ਐਸੇ ਥਾਂ 'ਤੇ ਜਾ ਕੇ ਟਿਕਟੌਕ ਬਣਾਈ ਹੈ ਜਿੱਥੇ ਪਾਣੀ ਹੈ ਹੀ ਨਹੀਂ ਸੀ, ਅਤੇ ਉੱਥੇ ਮੇਰਾ ਖਿਆਲ 9 ਗੱਡੀਆਂ ਦੇ ਨਾਲ ਬਾਜੀ ਗਈ ਹੈ BMW 'ਚ ਬਹਿ ਕੇ, ਅਤੇ ਖਬਰ ਇਹ ਦਿੱਤੀ ਕਿ ਬਗੈਰ ਪ੍ਰੋਟੋਕੋਲ ਤੋਂ ਗਈ ਹੈ। ਗੱਡੀਆਂ ਪਿਛਲੇ ਪਾਸੇ ਖੜੀਆਂ ਕਰਾਤੀਆਂ, ਅਤੇ ਜਿੱਥੇ ਵੀਡੀਓ ਬਣਾਈ ਉੱਥੇ ਇਕੱਲੀ ਗੱਡੀ ਅੱਗੇ ਖੜੀ ਕਰਕੇ ਵੀਡੀਓ ਬਣਾ ਛੱਡੀ। ਇਹ ਕੰਮ ਹੋਣ ਡਏ ਨੇ। ਅਤੇ ਦੂਜੇ ਪਾਸੇ ਤੁਹਾਨੂੰ ਦੱਸਿਆ ਵੀ ਜਿਹੜੀ ਸੜਕ, ਜਿਹੜਾ ਪੁਲ ਜਨਾਬ ਮੋਹਸਿਨ ਨਕਵੀ ਸਾਹਿਬ ਨੇ ਬਣਾਇਆ ਸੀ, ਉਹ ਬਹਿ ਗਿਆ। ਅਤੇ ਅੱਲਾ ਕਰੇ ਖੈਰ। ਵੈਸੇ ਉਹਨਾਂ ਦੀ ਵੀ ਜਿੱਥੇ ਪੈਰ ਹੁੰਦਾ ਉੱਥੇ ਖੈਰ ਤਾਂ ਘੱਟ ਹੀ ਹੁੰਦੀ ਹੈ, ਉੱਥੇ ਕੰਮ ਖਰਾਬ ਹੀ ਹੁੰਦਾ ਹੈ। ਗਾਂਹ ਵੇਖਦੇ ਹਾਂ ਉਹ ਹੋਰ ਕਿਹੜੇ ਜਿਹੜੇ ਮਾਮਲਾਤ ਨੇ, ਉਹਨਾਂ ਨੂੰ ਉਹ ਸਾਡੇ ਸਾਹਮਣੇ ਜਿਹੜਾ ਉਹ ਲੈ ਕੇ ਆਉਂਦੇ ਨੇ, ਜਾਂ ਸਾਡੇ ਸਾਹਮਣੇ ਮਤਲਬ ਇਹ ਕਿਹੜੇ ਨਵੇਂ ਹੋਰ ਕਿਹੜੇ ਗੁੱਲ ਖਿਲਾਉਂਦੇ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਗਵਰਨਰ ਸਿੰਧ ਦਾ ਜਿਹੜਾ ਕੁੰਜੀਆਂ ਲੈ ਕੇ ਸਨ ਨਾ, ਕੁੰਜੀਆਂ ਦਾ ਮਤਲਬ ਚਾਬੀਆਂ, ਅਤੇ ਜੰਦਰਾ ਮਤਲਬ ਤਾਲਾ, ਉਹ ਜਿਹੜਾ ਜੰਦਰਿਆਂ ਦੀਆਂ ਕੁੰਜੀਆਂ ਲੈ ਗਏ ਸਨ ਗਵਰਨਰ ਹਾਊਸ ਦੀਆਂ, ਉਹ ਹੁਣ ਰੌਲਾ ਸੁਪਰੀਮ ਕੋਰਟ ਪਹੁੰਚ ਗਿਆ। ਵੇਖੋ ਸਾਡੀ ਕਿਸਮਤ ਵੇਖੋ ਜ਼ਰਾ। ਕਰਾਚੀ ਦੇ ਵਿੱਚ ਸਿੰਧ ਦੇ ਗਵਰਨਰ ਸਾਹਿਬ ਜਿਹੜੇ ਮੁਲਕ ਤੋਂ ਬਾਹਰ ਗਏ, ਅਤੇ ਉਹਨਾਂ ਨੇ ਜੰਦਰੇ ਮਾਰੇ, ਮਤਲਬ ਤਾਲੇ ਮਾਰੇ, ਅਤੇ ਕੁੰਜੀਆਂ ਮਤਲਬ ਚਾਬੀਆਂ ਨਾਲ ਲੈ ਕੇ ਬੈਰੂਨੇ ਮੁਲਕ ਚਲੇ ਗਏ। ਮਕਸਦ ਉਹਨਾਂ ਦਾ ਇਹ ਸੀ ਕਿ ਜਿਹੜਾ ਕਾਇਮ ਮਕਾਮ ਗਵਰਨਰ ਅਵੈਸ ਸਾਹਿਬ ਨੇ ਸ਼ਾਇਦ ਉਹ ਬਣਨ ਪੀਪਲਸ ਪਾਰਟੀ ਦੇ, ਉੱਥੋਂ ਉਹਨਾਂ ਨੂੰ ਐਕਸੈਸ ਨਾ ਮਿਲੇ, ਉਹ ਗਵਰਨਰ ਹਾਊਸ ਦੇ ਵਿੱਚ ਆ ਕੇ ਮੌਜਾਂ ਨਾ ਕਰਨ।
ਕਿਉਂਕਿ ਅਵੈਸ ਸਾਹਿਬ ਵੀ 2 ਦਿਨ ਦੇ ਹੀ ਭਾਵੇਂ ਰਾਜੇ ਬਣਦੇ, ਉਹਨਾਂ ਨੇ ਵੀ ਤੇ ਮੇਰਾ ਮਤਲਬ ਇੱਕ ਵਾਰੀ ਠੱਲ ਪਾ ਦੇਣੀ ਸੀ ਗਵਰਨਰ ਹਾਊਸ। ਤੇ ਉਹ ਜਿਸ ਵੇਲੇ ਅੰਦਰੂਨੀ ਜ਼ਰਾਏ ਕੋ ਪੁੱਛਿਆ ਆਉਂਦੇ ਨੇ ਵੀ ਇਹਨਾਂ ਦੇ ਨਾਲ ਵਾਲੇ ਜਿਹੜੇ ਗਾਰਡ ਸ਼ਾਰਡ ਨੇ ਉਹ ਸਿਗਟਾਂ ਪੀ ਕੇ ਤੇ ਗੱਦੀਆਂ ਲੂ ਦਿੰਦੇ ਨੇ ਤੇ ਉਹ ਪਾਨ ਸ਼ਾਨ ਦੀਆਂ ਪੀਕਾਂ ਸੁੱਟਦੇ ਨੇ। ਤੇ ਟਸੋਰੀ ਸਾਹਿਬ ਨੂੰ ਇਹ ਗੱਲਾਂ ਪਸੰਦ ਨਹੀਂ ਤੇ ਉਹਨਾਂ ਆਖਿਆ ਵੀ ਇਹ ਗੰਦ ਬਹੁਤ ਪਾਉਂਦੇ ਨੇ ਇਹ ਜਿਹੜੇ ਕਾਇਮ ਮੁਕਾਮ ਗਵਰਨਰ ਸਾਹਿਬ ਨੇ, ਤੇ ਇਹਨਾਂ ਨੂੰ ਇੱਥੇ ਨਹੀਂ ਵੰਡ ਦੇਣਾ। ਬਹਰਹਾਲ ਜੋ ਵੀ ਵਜ੍ਹਾ ਸੀ, ਉਹਨਾਂ ਨੇ ਉਹਨੂੰ ਤਾਲੇ ਮਾਰੇ ਤੇ ਚਾਬੀਆਂ ਨਾਲ ਲੈ ਗਏ। ਜਿਸ ਵੇਲੇ ਕਾਇਮ ਮੁਕਾਮ ਗਵਰਨਰ ਸਾਹਿਬ ਗਏ ਕਿ ਮੈਂ ਇੱਥੇ ਮੀਟਿੰਗਸ ਕਰਨੀਆਂ ਨੇ, ਉਹਨਾਂ ਕਿਹਾ ਜੀ ਇੱਥੇ ਤੇ ਜੰਦਰੇ ਵੱਜੇ ਨੇ, ਇੱਥੇ ਨਹੀਂ ਅੰਦਰ ਆ ਸਕਦੇ। ਇਹ ਰੌਲਾ ਪੈਂਦਾ ਹੁਣ ਗਵਰਨਰ ਸਿੰਧ ਨੇ ਹਾਈ ਕੋਰਟ ਦੇ ਦਫ਼ਤਰ ਦੀ ਜੋ ਤਾਲਾਬੰਦੀ ਦਾ ਉਹਨਾਂ ਫੈਸਲਾ ਕੀਤਾ ਸੀ ਨਾ ਕਿ ਤਾਲਾ ਨਹੀਂ ਲੱਗ ਸਕਦਾ, ਉਹਨਾਂ ਨੇ ਅਵੈਸ ਸਾਹਿਬ ਹਾਈ ਕੋਰਟ ਲੈ ਗਏ ਮੁਕੱਦਮੇ ਨੂੰ ਤੇ ਉੱਥੇ ਉਹਨਾਂ ਨੇ ਕਿਹਾ ਕਿ ਇਹ ਤਾਲਾ ਗਵਰਨਰ ਨੇ, ਟਸੋਰੀ ਸਾਹਿਬ ਨੇ ਗਲਤ ਲਾਇਆ ਹੈ। ਇਹ ਗਵਰਨਰ ਹਾਊਸ ਅਵਾਮੀ ਮਲਕੀਅਤ ਹੈ, ਜਿਹੜਾ ਵੀ ਕਾਇਮ ਮਕਾਮ ਗਵਰਨਰ ਹੋਏਗਾ ਉਹ ਉੱਥੇ ਜਾ ਸਕਦਾ, ਭਾਵੇਂ ਉਹ ਪਾਨ ਦੀਆਂ ਪੀਕਾਂ ਸੁੱਟੇ ਤੇ ਭਾਵੇਂ ਜਿਹੜਾ ਮਰਜ਼ੀ ਗੰਦ ਪਾਵੇ, ਉਹਦਾ ਹੱਕ ਹੈ ਪੂਰਾ। ਇਹਦੇ ਵਿੱਚ ਟਸੋਰੀ ਸਾਹਿਬ ਨੇ ਕਿਹਾ ਵੀ ਨਹੀਂ, ਗਵਰਨਰ ਹਾਊਸ ਦੇ ਵਿੱਚ ਗੰਦ ਪਾਉਣ ਦਾ ਹੱਕ ਸਿਰਫ ਮੇਰਾ, ਮੈਂ ਪਾ ਸਕਦਾ, ਮੇਰੇ ਹੁੰਦਿਆਂ ਕੋਈ ਹੋਰ ਨਹੀਂ ਪਾ ਸਕਦਾ। ਮੈਂ ਜੰਦਰਾ ਮਾਰਿਆ ਸੀ ਤੇ ਉਹ ਨਹੀਂ ਖੁੱਲ੍ਹਣਾ ਚਾਹੀਦਾ। ਜ਼ਰਾ ਚੈੱਕ ਕਰੋ, ਅਹਿਮੀਅਤ ਚੈੱਕ ਕਰੋ ਮੁਲਕ ਦੀ ਕਿ ਸਾਡੀ ਸੁਪਰੀਮ ਕੋਰਟ ਕਿਹੜੇ ਕੰਮ ਦੇ ਵਿੱਚ ਲੱਗੀ ਹੈ। ਜਿਸ ਵੇਲੇ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਦਰਖਾਸਤ ਦਾਇਰ ਕੀਤੀ ਤਾਂ ਤੁਹਾਨੂੰ ਪਤਾ ਹੈ ਕਿ ਸੁਪਰੀਮ ਕੋਰਟ ਨੇ ਅੱਗੋਂ ਕੀ ਆਖਿਆ। ਜ਼ਰਾ ਸੁਣੋ, ਕੁਰਸੀ ਤੋਂ ਡਿੱਗ ਨਾ ਜਾਇਓ। ਸੁਪਰੀਮ ਕੋਰਟ ਦੀ ਕਰਾਚੀ ਰਜਿਸਟਰੀ 'ਚ ਜਿਸ ਵੇਲੇ ਐਪਲੀਕੇਸ਼ਨ ਫਾਈਲ ਕੀਤੀ ਤਾਂ ਉੱਥੋਂ ਜਵਾਬ ਇਹ ਆਇਆ ਕਿ ਇਹ ਆਈਨੀ ਮਸਲਾ ਹੈ। ਕਿਹੜਾ ਹੈ? ਆਈਨੀ ਮਸਲਾ ਹੈ, ਇਹਨੂੰ ਆਈਨੀ ਬੈਂਚ ਨੂੰ ਸੁਣਨਾ ਚਾਹੀਦਾ ਹੈ। ਆਈਨੀ ਬੈਂਚ ਇਸਲਾਮਾਬਾਦ ਬਹਿੰਦਾ, ਤੁਹਾਡਾ ਮੁਕੱਦਮਾ ਇਸਲਾਮਾਬਾਦ ਘੱਲ ਰਹੇ ਹਾਂ। ਹੁਣ ਜਨਾਬ ਇਹ ਜਿਹੜਾ 2 ਲੌਂਡੇ ਲਪਾੜੇ ਕਿਸਮ ਦੇ ਅਹੁਦੇਦਾਰਾਂ ਨੇ, ਉਹਨਾਂ ਦੇ ਦਰਮਿਆਨ ਜਿਹੜਾ ਚਾਬੀਆਂ ਔਰ ਤਾਲੇ ਮਾਰਨ ਦਾ ਜਿਹੜਾ ਰੌਲਾ ਹੈ, ਉਹ ਹੁਣ ਸੁਪਰੀਮ ਕੋਰਟ ਆਫ ਪਾਕਿਸਤਾਨ ਦਾ ਆਈਨੀ ਬੈਂਚ ਸੁਣੇਗਾ। ਕਰੋ ਖਾਂ ਗੱਲ, ਚੌਧਰੀ ਸਾਹਿਬ ਲੈ ਨਾ ਸੁਪਰੀਮ ਕੋਰਟ ਨੂੰ ਵੀ ਥੱਲੇ ਖਿੱਚ ਕੇ ਸਿਵਲ ਅਦਾਲਤ ਦੇ ਮੁਕਾਬਲੇ ਦੇ ਉੱਤੇ। ਹੁਣ ਇਹ ਸੁਣੇਗੀ ਜਨਾਬ ਸੁਪਰੀਮ ਕੋਰਟ ਆਫ ਪਾਕਿਸਤਾਨ ਦਾ ਆਈਨੀ ਬੈਂਚ ਬਹਿ ਕੇ ਸੁਣੇਗਾ ਕਿ ਤਾਲਿਆਂ ਨੂੰ, ਚਾਬੀਆਂ ਨੂੰ ਤਾਲਾ ਮਾਰਿਆ ਜਾ ਸਕਦਾ ਸੀ ਜਾਂ ਤਾਲੇ ਨੂੰ ਚਾਬੀਆਂ ਮਾਰੀਆਂ ਜਾ ਸਕਦੀਆਂ ਸਨ ਕਿ ਨਹੀਂ, ਔਰ ਇਹ ਗਵਰਨਰ ਸਿੰਧ ਨੇ ਠੀਕ ਕੀਤਾ ਕਿ ਨਹੀਂ। ਜ਼ਰਾ ਗੱਲਾਂ ਸੁਣ ਲਓ, ਪ੍ਰਾਇਓਰਿਟੀਜ਼ ਸੁਣ ਲਓ ਤੇ ਸਾਡੇ ਕੋਲ ਕਿੰਨਾ ਖਾਲੀ ਵੇਲਾ ਹੈ ਤੇ ਕਿੱਡੇ ਅਹਿਮ ਇਸ਼ੂਜ਼ ਨੇ। ਦੂਜੇ ਪਾਸੇ ਹਿਊਮਨ ਰਾਈਟਸ ਦੀ ਵਾਇਲੇਸ਼ਨਸ ਨੇ, ਹਜ਼ਾਰਾਂ ਲੋਕ ਜੇਲ੍ਹਾਂ 'ਚ ਪਏ ਨੇ, ਹਜ਼ਾਰਾਂ ਔਰਤਾਂ ਜੇਲ੍ਹਾਂ 'ਚ ਮਜਬੂਰ ਆਪਣੀਆਂ ਜ਼ਮਾਨਤਾਂ ਦੀ ਵਜ੍ਹਾ ਤੋਂ ਪਏ ਨੇ, ਗਰੀਬ ਲੋਕ ਪਏ ਨੇ, ਉਹਨਾਂ ਨੂੰ ਕੋਈ ਉਹਨਾਂ ਦੀ ਗੱਲ ਸੁਣਨ ਵਾਲਾ ਨਹੀਂ। ਅਗਲੀ ਖਬਰ, ਸਾਮਿਆ ਖਾਨ ਸਾਹਿਬਾ ਨੇ ਦਾਅਵੇ ਕੀਤੇ ਨੇ, ਪਹਿਲੇ ਵੀ ਕਰਦੀਆਂ ਰਹੀਆਂ ਨੇ ਵੀ। ਇਹਨਾਂ ਨੂੰ ਤੁਸੀਂ ਹਵਾਲਦਾਰ ਸਾਮਿਆ ਖਾਨ ਸਾਹਿਬਾ ਕਹਿ ਸਕਦੇ ਹੋ। ਇਹ ਉਹੀ ਗੱਲਾਂ ਕਰਦੇ ਨੇ ਜਿਹੜੇ ਇਹਨਾਂ ਨੂੰ ਆਪਣਾ ਚੌਧਰੀ ਨਿਜ਼ਾਮਦੀਨ ਸਾਹਿਬ ਕਹਿੰਦੇ ਨੇ। ਤੇ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਚੌਧਰੀ ਸਾਹਿਬ ਨੇ ਹਰ ਤਰ੍ਹਾਂ ਦੇ ਬੰਦੇ ਰੱਖੇ ਨੇ। ਚੌਧਰੀ ਸਾਹਿਬ ਜਿਹੜੇ ਨੇ ਉਹਨਾਂ ਨੇ ਐਕਟਰ ਵੀ ਰੱਖੇ ਨੇ, ਐਕਟਰਸਿਸ ਵੀ ਰੱਖੀਆਂ ਨੇ, ਉਹਨਾਂ ਨੇ ਕ੍ਰਿਕਟਰ ਵੀ ਰੱਖੇ ਨੇ, ਉਹਨਾਂ ਨੇ ਜਿਹੜੀ ਫੀਮੇਲ ਕ੍ਰਿਕਟਰਸ ਨੇ ਉਹ ਵੀ। ਉਸ ਤੋਂ ਬਾਅਦ ਉਹ ਹਾਕੀ ਵਾਲਿਆਂ ਨਹੀਂ ਏਡਾ ਹੱਥ ਪਾਉਂਦੇ, ਪਤਾ ਨਹੀਂ ਕੀ ਉਹਨਾਂ ਮੁੰਡਿਆਂ ਦੇ ਨਾਲ ਕੀ ਰੌਲਾ ਇਹਨਾਂ ਨੂੰ। ਬਾਕੀ ਉਹਨਾਂ ਨੇ ਕੋਈ ਬੰਦਾ ਜਿਹੜਾ ਹੈ, ਕਾਰੋਬਾਰੀ ਲੋਕ ਨੇ, ਸਟਾਕ ਐਕਸਚੇਂਜ ਵਾਲੇ ਲੋਕ ਨੇ, ਕੋਈ ਬੰਦਾ ਵੀ ਜਿਹੜਾ ਹੂਜ਼ ਹੂ ਹੈ, ਇਹ ਜਿਹੜਾ ਕੋਈ ਵੀ ਮਾੜਾ ਚੰਗਾ ਵਕੀਲ ਨੇ, ਜੱਜ ਨੇ, ਹਰ ਬੰਦਾ ਹੀ ਉਹਨਾਂ ਆਪਣੇ ਕੋਲ, ਮੌਲਵੀ ਨੇ, ਹਰ ਬੰਦਾ ਉਹਨਾਂ ਨੇ ਆਪਣੇ ਕੋਲ ਭਰਤੀ ਕਰਕੇ ਰੱਖਿਆ ਹੈ। ਤੇ ਇਹ ਜਿਹੜੇ ਫਾਲ ਛਾਲ ਕੱਢਣ ਵਾਲੇ ਨੇ, ਕਿਸਮਤ ਦਾ ਹਾਲ ਦੱਸਣ ਵਾਲੇ ਨੇ, ਇਹਨਾਂ ਨੂੰ ਵੀ ਉਹਨਾਂ ਨੇ ਕੱਢ ਕਰਕੇ ਆਪਣੇ ਕੋਲ ਮਹਿਫੂਜ਼ ਕੀਤਾ ਹੋਇਆ ਚੌਧਰੀ ਸਾਹਿਬ ਨੇ, ਤਾਂ ਕਿ ਇਹਨਾਂ ਦੇ ਕੋਲੋਂ ਵੀ ਮੌਕੇ ਦੇ ਉੱਤੇ ਕਿਸੇ ਦੀ ਫਾਲ ਕਢਾਉਣੀ ਹੈ ਤਾਂ ਉਹਦੀ ਕਢਾ ਦਿਓ। ਹੁਣ ਸਾਮਿਆ ਖਾਨ ਸਾਹਿਬਾਂ ਨੇ ਕਿਹਾ ਵੀ ਇਮਰਾਨ ਖਾਨ ਦਾ ਸਿਆਸੀ ਬਾਬ ਬੰਦ ਹੈ, ਹੁਣ ਉਹ ਸਿਆਸਤ ਨਹੀਂ ਕਰ ਸਕਣਗੇ, ਚੌਥੀ ਸ਼ਾਦੀ ਨਹੀਂ ਕਰਨਗੇ ਔਰ ਬਸ ਉਹਨਾਂ ਦਾ ਜਿਹੜਾ ਤੀਜਾ ਵਿਆਹ ਉਹ ਮੁੱਕ ਜਾਏਗਾ। ਤਕਰੀਬਨ ਇਹੋ ਜਿਹਾ ਤਜਜ਼ੀਆ, ਅਲਫਾਜ਼ ਸ਼ਾਇਦ ਇਹ ਨਹੀਂ ਸੀ, ਮਤਲਬ ਕਹਿਣ ਦਾ ਹੀ ਸੀ। ਅੱਛਾ, ਹੁਣ ਅਗਰ ਤੇ ਇਹ ਭੈਣ ਸਾਡੀ ਇਮਰਾਨ ਖਾਨ ਸਾਹਿਬ ਦੇ ਵਿਆਹ 'ਤੇ ਨਾ ਗੱਲ ਕਰਦੀ ਤੇ ਫਿਰ ਨਜਾਇਜ਼ ਗੱਲ ਸੀ ਕਿ ਅਸੀਂ ਇਹਨਾਂ ਦੇ ਉੱਤੇ ਕੋਈ ਜ਼ਾਤੀ ਗੱਲ ਕਰੀਏ, ਕਿਉਂਕਿ ਸਾਡੇ ਲਈ ਤਾਂ ਬੜੀ ਮੁਹਤਰਮ ਨੇ, ਜਿਹੋ ਜਿਹੀਆਂ ਵੀ ਗੱਲਾਂ ਕਰਦੇ ਨੇ, ਲੇਕਿਨ ਸਾਡੇ ਵਾਸਤੇ ਹਵਾਲਦਾਰ ਸਾਮਿਆ ਖਾਨ ਸਾਹਿਬਾ ਮੁਹਤਰਮ ਨੇ। ਲੇਕਿਨ ਇਹਨਾਂ ਦੇ ਕੋਲ ਫਿਰ ਮੈਂ ਜ਼ਰਾ ਥੋੜ੍ਹੀ ਜਿਹੀ ਰਿਸਰਚ ਕੀਤੀ ਤੇ ਪਤਾ ਲੱਗਾ ਗਾਲਬਨ ਇਹਨਾਂ ਆਪਣੀ ਤੀਜੀ ਸ਼ਾਦੀ ਕੀਤੀ ਸੀ ਜਾਂ ਦੂਜੀ ਕੀਤੀ ਸੀ। ਇਹ ਵਕਾਰ ਖਾਨ ਸਾਹਿਬ ਨੇ ਟਵੀਟ ਕੀਤਾ ਹੋਇਆ, ਉਹ ਤੁਹਾਨੂੰ ਵਿਖਾ ਦਿੰਦੇ। ਉਹਨਾਂ ਦੇ ਮੁਤਾਬਕ ਇਹ ਇਮਰਾਨ ਖਾਨ ਦੀਆਂ ਸ਼ਾਦੀਆਂ ਦੇ ਉੱਤੇ ਤਜਜ਼ੀਆ ਕਰ ਰਹੇ ਨੇ, ਲੇਕਿਨ ਇਹਨਾਂ ਜਦੋਂ ਆਪਣੀ ਸ਼ਾਦੀ ਕੀਤੀ ਸੀ ਦੂਸਰੀ ਜਾਂ ਤੀਸਰੀ, ਤੇ ਇਹਨਾਂ ਨੇ ਉਹਦਾ ਜਿਹੜਾ ਜ਼ਾਇਚਾ ਕੱਢਿਆ ਸੀ ਉਹ ਥੋੜ੍ਹੇ ਮਹੀਨਿਆਂ ਬਾਅਦ। ਕੋਈ ਇਸ ਮਾਯੂਬ ਗੱਲ ਨਹੀਂ, ਮੈਂ ਕੋਈ ਇਹਨਾਂ ਦੀ ਤਹਿਕੀਰ ਨਹੀਂ ਉਡਾ ਰਿਹਾ, ਲੇਕਿਨ ਇਹਨਾਂ ਨੂੰ ਆਪਣੀ ਸ਼ਾਦੀ ਦਾ ਨਹੀਂ ਸੀ ਪਤਾ ਵੀ ਜਿਹੜੀ ਕਰਨ ਲੱਗੀ ਉਹ ਚੱਲਣੀ ਹੈ ਕਿ ਨਹੀਂ। ਲੇਕਿਨ ਇਮਰਾਨ ਖਾਨ ਦੀ ਸ਼ਾਦੀ ਦੱਸਣ ਡਈਆਂ ਨੇ ਕਿ ਇਹਨੇ ਚੱਲਣੀ ਹੈ ਕਿ ਨਹੀਂ ਚੱਲਣੀ, ਤੇ ਬੰਦ ਹੋ ਜਾਣੀ ਹੈ, ਤੇ ਇਹਨਾਂ ਅੱਗੋਂ ਸ਼ਾਦੀ ਕਰਨੀ ਹੈ ਕਿ ਨਹੀਂ ਕਰਨੀ। ਬਹਰਹਾਲ ਮੈਂ ਹੈਰਾਨ ਹੈ ਵੀ ਇਹਨਾਂ ਕੋਈ ਲਾਂਚ ਸਨੈਕ ਭਰਤੀ ਕੀਤੀ ਹੈ, ਕੋਈ ਹਵਾਲਦਾਰ ਕੀਤੀ ਹੈ, ਸਾਰਾ ਦਿਨ ਬਹਿ ਕੇ ਤੋਂ ਇਹੋ ਜਿਹੀਆਂ ਯਬਲੀਆਂ ਮਾਰਦੇ ਰਹਿੰਦੇ ਨੇ, ਹੋਰ ਕੋਈ ਕੰਮ ਹੈ ਕੋਈ ਨਹੀਂ। ਅੱਛਾ ਜੀ, ਅਗਲੀ ਖਬਰ ਲੈ ਲਓ, ਉਹ ਸੁਣੋਗੇ ਤੇ ਹੈਰਾਨ ਹੋ ਜਾਓਗੇ। ਗਵਰਨਰ ਸਿੰਧ ਦੀ ਖਬਰ ਨੂੰ ਵੀ ਜ਼ਰਾ ਥੋੜ੍ਹਾ ਜਿਹਾ ਪਰੇਸ਼ਾਨ ਹੀ ਹੋ ਜਾਓਗੇ ਸੁਣ ਕੇ। ਅਗਲੀ ਖਬਰ ਇਹ ਹੈ ਕਿ ਨੈਬ ਨੇ 2 ਸਾਲ ਤੋਂ ਇਮਾਰਤ ਦਾ ਕਿਰਾਇਆ ਨਹੀਂ ਦਿੱਤਾ। ਨੈਬ ਨੇ ਇਮਾਰਤ ਜਿਹੜੀ ਕਿਰਾਏ 'ਤੇ ਲਈ ਹੈ ਕਰਾਚੀ ਦੇ ਵਿੱਚ ਗਾਲਬਨ ਸ਼ਾਇਦ, ਤੇ ਉਹਦਾ ਕਿਰਾਇਆ ਨਹੀਂ ਦਿੱਤਾ। ਮਾਲਕ ਨੇ ਦਫ਼ਤਰ ਖਾਲੀ ਕਰਨ ਦਾ ਹੁਕਮ ਦੇ ਦਿੱਤਾ ਹੁਣ, ਔਰ ਜ਼ਾਹਿਰ ਹੈ ਮਾਲਕ ਜਿਹੜਾ ਹੁਣ ਅਦਾਲਤ 'ਤੇ ਜਾਏਗਾ ਅਗਰ ਉਹਨੂੰ ਕਿਰਾਇਆ ਹੀ ਨਹੀਂ ਦਿੱਤਾ।
ਉਹ ਸ਼ੁਕਰ ਕਰੇ ਮਾਲਕ ਉਹਨੂੰ ਕਿਰਾਇਆ ਨਹੀਂ ਦਿੱਤਾ। ਅਗਰ ਬਹੁਤਾ ਟੀਮ ਪੈਂਗ ਕਰੇਗਾ ਤਾਂ ਉੱਤੇ ਨੈਬ ਵਾਲੇ ਰੈਫਰੈਂਸ ਬਣਾ ਦੇਣਗੇ, ਫਿਰ ਮਾਲਕ ਕੀ ਕਰੇਗਾ, ਫਿਰ ਭੁਗਤੇਗਾ। ਇਸ ਲਈ ਮੇਰਾ ਖਿਆਲ ਹੈ ਪਿਆਰ ਮੁਹੱਬਤ ਨਾਲ ਹੀ ਇਹਨਾਂ ਕੋਲੋਂ ਜਨਾਬ ਆਪਣੀ ਜਾਨ ਛੁਡਾਓ, ਕਿਤੇ ਲੈਣੇ ਦੇ ਦੇਣੇ ਨਾ ਪੈ ਜਾਣ। ਅੱਛਾ ਜੀ, ਅਗਲੀ ਖਬਰ ਬੜੀ ਸੀਰੀਅਸ ਜੇ। ਕੈਂਸਰ ਦੀਆਂ ਨਾਕਸ ਦਵਾਈਆਂ ਜਿਹੜੀਆਂ ਨੇ ਉਹ ਫਰਾਹਮ ਕੀਤੀਆਂ ਗਈਆਂ ਨੇ। 100 ਤੋਂ ਜ਼ਿਆਦਾ ਮੁਲਕਾਂ ਦੇ ਵਿੱਚ ਬਸ਼ਮੂਲ ਪਾਕਿਸਤਾਨ ਦੇ ਵਿੱਚ ਗੈਰ ਮੌਸਰ ਕੈਂਸਰ ਦੀਆਂ ਜਿਹੜੀਆਂ ਅਦਵੀਆਤ ਨੇ ਉਹ ਵੇਚੀਆਂ ਗਈਆਂ ਨੇ, ਘੱਲੀਆਂ ਗਈਆਂ ਨੇ। ਇਸ ਤੋਂ ਵੱਡੀ ਮੇਰਾ ਖਿਆਲ ਬੇਸ਼ਰਮੀ ਦੀ ਗੱਲ ਵੀ ਕੋਈ ਨਹੀਂ ਹੈ ਅਤੇ ਇਸ ਤੋਂ ਵੱਡੀ ਅਫਸੋਸ ਦੀ ਗੱਲ ਵੀ ਕੋਈ ਨਹੀਂ। ਇਸ ਲਈ ਦਵਾਈ ਜਦੋਂ ਵੀ ਲਵੋ ਅਤੇ ਉਹ ਮੁਸਤਨਦ ਕਿਸੇ ਕੰਪਨੀ ਦੀ ਲਵੋ, ਕਿਉਂਕਿ ਅਗਰ ਦਵਾਈ ਖਾਂਦੇ ਰਹੋ ਤਾਂ ਕੋਈ ਅਸਰ ਨਾ ਕਰੇ ਜਾਂ ਉਲਟਾ ਅਸਰ ਕਰੇ ਤਾਂ ਆਪ ਸੋਚੋ। ਇਹੋ ਜਿਹੀਆਂ ਬਿਮਾਰੀਆਂ ਜਿਹੜੀਆਂ ਪਹਿਲਾਂ ਹੀ ਲੋਕਾਂ ਨੂੰ ਜ਼ਿੰਦਗੀ ਦੇ ਅਜ਼ਾਬ 'ਚ ਪਾਇਆ ਹੁੰਦਾ, ਪੂਰੇ ਖਾਨਦਾਨ ਨੂੰ, ਉਸ ਮਰੀਜ਼ ਨੂੰ, ਸਾਰਿਆਂ ਲਈ ਮੁਸ਼ਕਿਲ ਵੇਲਾ ਹੁੰਦਾ। ਉਦੋਂ ਜਾਲੀ ਦਵਾਈਆਂ ਜਿਹੜੇ ਵੇਚਦੇ ਨੇ ਉਹ ਵੀ ਕੱਲ੍ਹ ਨੂੰ ਆਪਣੇ ਆਪ ਨੂੰ ਮੁਤਬਰ ਔਰ ਮੁਅੱਜ਼ਜ਼ ਕਹਿੰਦੇ ਵੀ ਨੇ, ਅਖਵਾਉਂਦੇ ਵੀ ਨੇ। ਉਹਨਾਂ 'ਤੇ ਅਗਰ ਤਨਕੀਦ ਕਰਦੇ ਹੋ ਤਾਂ ਗੁੱਸਾ ਵੀ ਕਰਦੇ ਨੇ। ਇਹ ਇਸ ਦੁਨੀਆ ਦਾ ਹਾਲ ਹੈ ਅਤੇ ਇਹਦੇ 'ਤੇ ਅਸੀਂ ਮਜ਼ੀਦ ਕੀ ਤਜਜ਼ੀਆ ਕਰੀਏ। ਬਹਰਹਾਲ ਖਬਰਾਂ ਹੋਰ ਵੀ ਸਨ, ਲੇਕਿਨ ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖ।